ਇੱਥੇ ਅੱਜ ਕਿਹੜੀ ਡਿਊਟੀ ਸੰਭਾਲ ਰਹੇ ਹੋ? ਉਹ ਮੇਰਾ ਜਿਹੜਾ ਸਟੇਸ਼ਨ ਤੇ ਹੈਗਾ, ਮੈਂ ਹੈਗਾ ਸਟੇਸ਼ਨ ਕੈਪਟਨ ਤੇ ਨੋਰਮਲੀ ਮੈਂ ਆਪਰੇਸ਼ਨ ਸਾਈਡ ਕੰਮ ਕਰਦਾ। ਕਈ ਗੱਲਾਂ ਆ ਜਿਹੜੀਆਂ ਗੁਰੂ ਘਰ ਲਈ ਅੱਜ ਲੋੜਾਂ ਆ ਤੇ ਉਹ ਅੱਜ ਮੇਰੀ ਜ਼ਿੰਮੇਵਾਰੀ ਹੈ। ਜੇ ਇੱਥੇ ਕੋਈ ਵੀ ਕੋਈ ਘਟਨਾ ਹੋ ਜਾਵੇ, ਉਹਦੀ ਜਿਹੜੀ ਕਮਾਂਡ ਹੈ, ਕੰਟਰੋਲ ਉਹ ਮੇਰੇ ਹੱਥ ਆ ਅੱਜ। ਜਸਵੰਤ ਸਿੰਘ ਜੀ ਦੀ ਕਹਾਣੀ ਬੜੀ ਰੌਚਕ ਹੈ। 24 ਸਾਲ ਹੋ ਗਏ ਇਹਨਾਂ ਨੂੰ ਸਰਵਿਸ ਕਰਦੇ ਨੂੰ, ਮੈਂ ਗਲਤ ਨਹੀਂ? ਹਾਂਜੀ 24 ਸਾਲ ਹੋ ਗਏ। ਹਾਂਜੀ। ਕਿਵੇਂ ਸਵਾਬ ਬਣਿਆ ਫਾਇਰ ਡਿਪਾਰਟਮੈਂਟ 'ਚ ਜਾਣ ਦਾ? ਮੈਂ ਸੁਣਿਆ ਕਈ ਜਿਹੜੇ ਸੂਬੇ ਨੇ ਉਹ ਉੱਥੇ ਵਲੰਟੀਅਰ ਕਰਦੇ ਨੇ ਲੋਕ, ਤੁਹਾਡੀ ਵੀ ਸ਼ੁਰੂਆਤ ਐਜ਼ ਏ ਵਲੰਟੀਅਰ ਹੋਈ? ਹਾਂਜੀ ਪਹਿਲਾਂ ਮੈਂ ਹਾਈ ਸਕੂਲ ਦੇ ਵਿੱਚੋਂ ਜਿਹੜਾ ਮੇਰਾ ਐਕ ਟੀਚਰ ਆ ਤੇ ਉਹ ਸੀਗਾ ਬੋਰਡ ਡਾਇਰੈਕਟਰ ਤੇ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਇਸ ਵੇਲੇ ਯੂਬਾ ਸਿਟੀ ਤੋਂ ਅਸੀਂ ਜਿਹੜੇ ਵਿਸ਼ਾਲ ਨਗਰ ਕੀਰਤਨ ਨੇ 43ਵੇਂ ਉਹਨਾਂ ਨੂੰ ਕਵਰੇਜ ਕਰ ਰਹੇ ਹਾਂ ਲਗਾਤਾਰ। ਤੇ ਸਾਡੇ ਨਾਲ ਜੁੜੇ ਨੇ ਜਸਵੰਤ ਸਿੰਘ ਜੀ। ਜਸਵੰਤ ਸਿੰਘ ਜੀ ਇਸ ਵੇਲੇ ਪਬਲਿਕ ਇਨਫੋਰਮੇਸ਼ਨ ਆਫਿਸਰ ਨੇ। ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਔਰ ਇਹਨਾਂ ਦੀ ਕਹਾਣੀ ਬੜੀ ਰੌਚਕ ਹੈ। ਇਹ ਇਸ ਫਾਇਰ ਡਿਪਾਰਟਮੈਂਟ ਵਾਲੇ ਪਾਸੇ ਆਏ ਕਿਵੇਂ, ਬੜੀ ਰੌਚਕ ਕਹਾਣੀ ਸੁਣੇ ਜ਼ਰੂਰ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ ਭਾਜੀ। ਅੱਛਾ ਭਾਜੀ, ਇੱਥੇ ਅੱਜ ਕਿਹੜੀ ਡਿਊਟੀ ਸੰਭਾਲ ਰਹੇ ਹੋ? ਕਿਹੜਾ ਮੇਨ ਆਪਣਾ ਡੈਜ਼ਿਗਨੇਸ਼ਨ ਜ਼ਰੂਰ ਦੱਸਿਓ, ਡਿਪਾਰਟਮੈਂਟ ਦੇ ਵਿੱਚ ਕੀ ਹੈ ਤੇ ਇੱਥੇ ਕਿਹੜੀ ਡਿਊਟੀ ਸੰਭਾਲ ਰਹੇ ਹੋ? ਉਹ ਮੇਰਾ ਜਿਹੜਾ ਸਟੇਸ਼ਨ ਤੇ ਹੈਗਾ, ਮੈਂ ਹੈਗਾ ਸਟੇਸ਼ਨ ਕੈਪਟਨ ਤੇ ਨੋਰਮਲੀ ਮੈਂ ਆਪਰੇਸ਼ਨ ਸਾਈਡ ਕੰਮ ਕਰਦਾ। ਅੱਜ ਮੈਂ ਇੱਥੇ ਹੈਗਾ ਪਬਲਿਕ ਇਨਫੋਰਮੇਸ਼ਨ ਆਫਿਸਰ ਤੇ ਗੁਰਦੁਆਰੇ ਤੇ ਫਾਇਰ ਡਿਪਾਰਟਮੈਂਟ ਦੇ ਵਿੱਚ ਤੇ ਸਿਟੀ ਦੇ ਵਿੱਚ ਦੋਹਾਂ ਨਾਲ ਕੰਮ ਕਰਨਾ। ਕਈ ਗੱਲਾਂ ਆ ਜਿਹੜੀਆਂ ਗੁਰੂ ਘਰ ਲਈ ਅੱਜ ਲੋੜਾਂ ਆ ਤੇ ਉਹ ਅੱਜ ਮੇਰੀ ਜ਼ਿੰਮੇਵਾਰੀ ਹੈ। ਜੇ ਇੱਥੇ ਕੋਈ ਵੀ ਕੋਈ ਘਟਨਾ ਹੋ ਜਾਵੇ, ਉਹਦੀ ਜਿਹੜੀ ਕਮਾਂਡ ਹੈ, ਕੰਟਰੋਲ ਉਹ ਮੇਰੇ ਹੱਥ ਆ ਅੱਜ, ਤੇ ਇਹ ਮੇਰੀ ਜ਼ਿੰਮੇਵਾਰੀ ਆ। ਅੱਛਾ, ਪਬਲਿਕ ਸੇਫਟੀ 'ਚ ਹੋਰ ਕੀ ਕੁਛ ਆਉਂਦਾ? ਜਿਵੇਂ ਤੁਸੀਂ ਦੱਸਿਆ ਲਾਅ ਐਂਡ ਆਰਡਰ ਆ ਗਿਆ, ਸੇਫਟੀ ਆ ਗਿਆ, ਹੋਰ ਕੀ ਚੀਜ਼? ਸੋ ਕਈ ਬੰਦੇ ਪੁੱਛਦੇ ਵੀ ਹਰ ਕਾਲ ਤੇ ਫਾਇਰ ਟਰੱਕ ਦਾ ਸਾਨੂੰ ਕਹਿੰਦੇ, ਜਿਹੜਾ ਫਾਇਰ ਡਿਪਾਰਟਮੈਂਟ ਉਹਨੂੰ ਕਹਿੰਦੇ ਆਲ ਰਿਸਕ। ਕੋਈ ਵੀ ਰਿਸਕ ਆ ਸਾਡੇ ਸੋਚਿਆ, ਕੋਈ ਦਰਿਆ ਵਿੱਚ ਡੁੱਬ ਜਾਵੇ ਜਾਂ ਕੋਈ ਗੱਡੀ ਦਾ ਐਕਸੀਡੈਂਟ ਹੋ ਜਾਵੇ ਜਾਂ ਗੱਡੀ ਡੈਕ ਪਵੇ, ਕੋਈ ਪਹਾੜੀ ਡੈਕ ਪਵੇ ਜਾਂ ਕੋਈ ਬੰਦਾ ਮਾਊਂਟੇਨ 'ਚ ਫੜ ਜਾਵੇ, ਜੋ ਸਰਚ ਐਂਡ ਰੈਸਕਿਊ ਆ ਤੇ ਕੋਈ ਟਰੱਕ ਆ ਜਿਹਦੇ ਵਿੱਚ ਇੱਦਾਂ ਦਾ ਪ੍ਰੋਡਕਟ ਆ, ਉਹਦਾ ਹੈਜ਼ਮੈਟ ਆ, ਉਹ ਵੀ ਸਾਰਾ ਸਾਡੇ ਇੱਥੇ ਹੁੰਦਾ। ਇਹ ਜਿਹੜੇ ਪੁਲਿਸ ਡਿਪਾਰਟਮੈਂਟ ਉਹਦਾ ਕ੍ਰਾਈਮ 'ਤੇ ਜਾਂਦਾ। ਜਿਹੜਾ ਹੋਲ ਆ ਸਾਰੀ ਰਿਸਕ ਆ ਉਹ ਫਾਇਰ ਡਿਪਾਰਟਮੈਂਟ ਕਰਦਾ। ਕੋਈ ਰੇਲ ਗੱਡੀ, ਹੁਣ ਸਾਡੇ ਆਪਣੇ ਏਰੀਏ 'ਚ ਰੇਲ ਗੱਡੀ ਲੰਘਦੀ ਆ, ਉਹ ਹੁਣ ਕਰੂਡ ਜਿਹੜਾ ਤੇਲ ਲੈ ਕੇ ਲੰਘਦੀ ਆ ਨਾ, ਤੇ ਜਿਹੜਾ ਜੇ ਉਹ ਉਲਟ ਜਵੇ, ਉਹ ਜਿਹੜਾ ਕਰੂਡ ਦਾ ਕੰਟਰੋਲ ਆ ਉਹ ਵੀ ਸਾਡੀ ਜ਼ਿੰਮੇਵਾਰੀ ਆ, ਉਹਨੂੰ ਕੰਟਰੋਲ ਕਰਨਾ। ਤੇ ਫਿਰ ਉਹਦੇ ਬਾਅਦ ਫਿਰ ਸਟੇਟ ਆਊਗੀ ਮਦਦ ਕਰਦੇ। ਅੱਛਾ ਜਸਵੰਤ ਸਿੰਘ ਜੀ, ਜਸਵੰਤ ਸਿੰਘ ਜੀ ਦੀ ਕਹਾਣੀ ਬੜੀ ਰੌਚਕ ਹੈ। 24 ਸਾਲ ਹੋ ਗਏ ਇਹਨਾਂ ਨੂੰ ਸਰਵਿਸ ਕਰਦੇ ਨੂੰ, ਮੈਂ ਗਲਤ ਨਹੀਂ? ਹਾਂਜੀ 24 ਸਾਲ ਹੋ ਗਏ। ਹਾਂਜੀ। ਕਿਵੇਂ ਸਵਾਬ ਬਣਿਆ ਫਾਇਰ ਡਿਪਾਰਟਮੈਂਟ 'ਚ ਜਾਣ ਦਾ? ਮੈਂ ਸੁਣਿਆ ਕਈ ਜਿਹੜੇ ਸੂਬੇ ਨੇ ਉਹ ਉੱਥੇ ਵਲੰਟੀਅਰ ਕਰਦੇ ਨੇ ਲੋਕ, ਤੁਹਾਡੀ ਵੀ ਸ਼ੁਰੂਆਤ ਐਜ਼ ਏ ਵਲੰਟੀਅਰ ਹੋਈ? ਹਾਂਜੀ ਪਹਿਲਾਂ ਮੈਂ ਹਾਈ ਸਕੂਲ ਦੇ ਵਿੱਚੋਂ ਜਿਹੜਾ ਮੇਰਾ ਐਕ ਟੀਚਰ ਆ ਤੇ ਉਹ ਸੀਗਾ ਬੋਰਡ ਡਾਇਰੈਕਟਰ ਤੇ ਉਹਨੇ ਕਿਹਾ ਵੀ ਤੈਨੂੰ, ਮੈਨੂੰ ਲੱਗਦਾ ਤੈਨੂੰ ਇਹ ਲਾਈਨ ਤੈਨੂੰ ਚੰਗੀ ਲੱਗਣੀ ਆ। ਨਹੀਂ ਪਤਾ ਸੀਗਾ ਤੇ ਆਪਣੇ ਸਟੇਸ਼ਨ 'ਤੇ ਲੱਗ ਗਿਆ। ਉਦੋਂ ਬਾਅਦ ਫਿਰ ਮੈਂ 90 ਵਿੱਚ ਮੈंने ਵੋਲੰਟੀਅਰ ਦੇ ਐਪਲੀਕੇਸ਼ਨ ਦੇ ਕੇ ਵੋਲੰਟੀਅਰ ਫਾਇਰ ਫਾਈਟਰ ਬਣਾਤਾ ਤੇ ਮੈਂ 3 ਸਾਲ ਵੋਲੰਟੀਅਰ ਕੀਤਾ। ਤੇ ਉਦੋਂ ਬਾਅਦ ਮੈਨੂੰ ਇਹ ਲੱਗਾ ਮੈਨੂੰ ਇਸ ਕਰੀਅਰ ਜਾਣਾ ਚਾਹੀਦਾ, ਕਿਉਂਕਿ ਇਹ ਜੌਬ ਹੈਗੀ ਹੈ, ਤੁਸੀਂ ਇੱਕ ਤਾਂ ਫੁਲਫਿਲਿੰਗ ਆ ਕਿ ਤੁਸੀਂ ਘਰ ਨੂੰ ਜਾਂਦੇ ਜੀ, ਤੁਸੀਂ ਕੁਛ ਅਕਾਂਪਲਿਸ਼ ਕੀਤਾ ਆਪਣੀ ਕਮਿਊਨਿਟੀ ਨਾਲ। ਕਿਉਂਕਿ ਜਦ ਅਕਾਲ ਤੇ ਜਾਂਦੇ, ਜਦ ਪੰਜਾਬੀ ਬੋਲਦੇ ਨਾ, ਅੱਧਾ ਤਾਂ ਉਹਨਾਂ ਦਾ ਦੁੱਖ ਉਦੋਂ ਦੂਰ ਹੋ ਜਾਂਦਾ। ਮੈਂ ਗੱਲ ਕਰ ਸਕਦਾ ਹੈ ਨਾ, ਜਦੋਂ ਆਪਣਾ ਕੋਈ ਦੁੱਖ ਦਾ ਹੋਵੇ, ਸੱਟ ਲੱਗੀ ਹੋਵੇ, ਕੋਈ ਐਮਰਜੈਂਸੀ ਹੋਵੇ ਜਾਂ ਗੱਲ ਨਾ ਕਰਨੀ ਹੁੰਦੇ, ਉਹ ਬੰਦਾ ਕਹਿੰਦਾ ਵੀ ਮੈਂ ਤਾਂ ਗੱਲ ਹੀ ਨਹੀਂ ਕਰ ਸਕਦਾ। ਹੁਣ ਐਕਸੀਡੈਂਟ ਹੋ ਜਾਂਦਾ, ਜੇ ਮੈਂ ਜਾਂਦਾ ਉਹ ਦੇ ਕਹਿੰਦੇ ਲੈ ਹੁਣ ਤਾਂ ਗੱਲ ਬਣ ਗਈ, ਮੈਂ ਤਾਂ ਹਾਂ ਤੇ ਉਹਨੂੰ ਉਹੀ ਆ। ਤੇ ਜਦੋਂ ਇਹ ਮੈਨੂੰ ਬੜਾ ਲੱਗਾ ਤੇ ਉਦੋਂ ਬਾਅਦ ਮੈਂ ਕਿਹਾ ਮੈਂ ਆਪਣੀ ਫੈਮਿਲੀ ਨੂੰ ਪ੍ਰੋਵਾਈਡ ਵੀ ਕਰ ਸਕਦਾ ਤੇ ਮੈਂ ਆਪਣੀ ਕਮਿਊਨਿਟੀ ਦੇ ਨਾਲ ਮਿਲ ਕੇ ਤੇ ਜਿਹੜਾ ਵਾ ਗੈਪ ਹੈ ਉਹ ਕਰੈਕਟ ਕਰਦੇ ਆ। ਤੇ ਮੈਨੂੰ ਬਹੁਤ ਚੰਗਾ ਲੱਗਾ, ਇਸ ਲਈ ਅੱਜ ਮੈਂ ਇੱਥੇ ਹੀ ਮੈਂ ਹੁਣ 3 ਦਿਨ ਇਹ ਜਿਹੜਾ ਕਮਿਊਨਿਟੀ ਤੇ ਫਾਇਰ ਡਿਪਾਰਟਮੈਂਟ ਦੇ ਵਿੱਚ ਆਪਾਂ ਇਕੱਠੇ ਕੰਮ ਕਰ ਸਕੀਏ ਪਬਲਿਕ ਸੇਫਟੀ ਲਈ। ਅੱਛਾ, ਫਿਰ ਡਿਪਾਰਟਮੈਂਟ ਦੇ ਵਿੱਚ ਜਾਣ ਦੀ ਸ਼ੁਰੂਆਤ ਐਜ਼ ਏ ਵਲੰਟੀਅਰ ਤੋਂ ਬਾਅਦ ਫਿਰ ਜੁਆਇਨ ਕਰ ਲਿਆ? ਹਾਂਜੀ ਜੁਆਇਨ ਕਰ ਲਿਆ। ਤੇ ਵਿੱਚ 2001 ਦੇ ਵਿੱਚ 9/11 ਤੋਂ ਬਾਅਦ ਮੈਂ ਆਲਰੇਡੀ ਡਿਪਾਰਟਮੈਂਟ ਲਈ ਕੰਮ ਕਰ ਰਿਹਾ ਸੀਗਾ। ਜਿਹੜਾ ਸਾਡਾ ਮੈਂ ਕਰ ਰਿਹਾ ਸੀ ਵੈਲਥ ਐਂਡ ਫਾਇਰ ਡਿਸਟ੍ਰਿਕਟ, 2 ਡਿਪਾਰਟਮੈਂਟ ਸੀਗੇ ਜੀਵਾੜੀ ਵਿੱਚ, ਉਹ ਮਰਜ ਹੋ ਗਿਆ ਸਿਟੀ ਦੇ ਨਾਲ ਮਰਜ ਹੋ ਕੇ। ਤੇ ਫਿਰ ਮੈਂ ਕਿਹਾ ਇਹ ਤਾਂ ਅਸੀਂ ਵੱਡਾ ਡਿਪਾਰਟਮੈਂਟ ਬਣ ਗਿਆ। ਤੇ ਉਹਦਾ ਫਿਰ ਮੈਨੂੰ ਕਰੀਅਰ ਦੀ ਵਿੱਚ ਜਾਣ ਦੀ ਫੁੱਲ ਟਾਈਮ ਆਪਰਚੁਨਿਟੀ ਮਿਲ ਗਈ। ਤੇ ਉੱਦਾਂ ਫਿਰ ਮੈਂ ਯੂਨੀਵਰਸਿਟੀ ਨਾਲ ਹੀ ਹਾਂ ਤੇ ਬੜਾ ਸੋਹਣਾ ਕਰੀਅਰ ਚੱਲ ਰਿਹਾ। ਭਾਜੀ ਇੱਥੇ ਜਸਵੰਤ ਸਿੰਘ ਜੀ, ਇੱਥੇ ਦੇ ਕਿੱਦਾਂ ਦੇ ਤੁਹਾਨੂੰ ਪ੍ਰਬੰਧ ਲੱਗਦੇ ਨੇ? ਜੇ ਕੋਈ ਲੱਗਦਾ ਇੱਥੇ ਊਣਤਾ ਹੀ ਹੈ, ਕਮੇਟੀ ਨੂੰ ਕਹਿਣੋ, ਸੇਵਾਦਾਰਾਂ ਨੂੰ ਕਹਿਣੋ, ਮਤਲਬ ਕਿਵੇਂ ਦਾ ਰਾਬਤਾ ਰਹਿੰਦਾ? ਹਾਂਜੀ, ਸੋ ਜਿਹੜਾ ਗੁਰੂ ਘਰ ਦਾ ਨਗਰ ਕੀਰਤਨ ਦਾ ਇਹ ਸਾਲ 1 ਸਾਲ ਪਹਿਲਾਂ ਚੱਲ ਪੈਂਦਾ ਪ੍ਰੋਜੈਕਟ। ਹੁਣ ਜਿਹੜਾ ਇਸ ਸਾਲ ਆ, ਅਸੀਂ ਜਨਵਰੀ ਦੇ ਲੱਗੇ ਹਾਂ ਪਬਲਿਕ ਸੇਫਟੀ ਵਾਲੇ, ਜਿਹੜੀ ਗੁਰੂ ਘਰ ਨਾਲ ਮੀਟਿੰਗਾਂ ਕਰਨ। ਹਰ ਮਹੀਨੇ ਮੀਟਿੰਗ ਕਰੀਦੀ ਆ ਤੇ ਜੋ ਸਾਡੀ ਨੀਡ ਹੈ ਦੱਸੀ ਦਾ ਵੀ ਸਾਨੂੰ ਸਾਈਟ ਪਲਾਨ ਚਾਹੀਦਾ ਤੇ ਟੈਂਟ ਕਿੱਥੇ ਲਾਉਣਾ ਆ ਤੇ ਤੁਹਾਡੇ ਕੱਲ੍ਹ ਸੰਗਤ ਕਿੰਨੀ ਆਉਣੀ ਆ, ਤੁਸੀਂ ਟੋਟਲ ਦਾ ਇੰਤਜ਼ਾਮ ਕੀਤਾ ਆ। ਬਸ ਕਿੰਨੀ ਐਕਸਪੈਕਟ ਕਰਦੇ ਤੁਸੀਂ? ਕਿੱਦਾਂ ਮਾਰੇ ਕਿੰਨੀ ਸੰਗਤ ਐਕਸਪੈਕਟ ਕਰ? ਸਾਡਾ ਪਿਛਲੇ ਸਾਲ ਜਾਣੀ ਚਾਹੀਦੀ, ਪਿਛਲੇ ਸਾਲ 80 ਲੱਖ ਦੇ ਵਿਚਾਲੇ ਸੀਗਾ। ਸੋ ਵੀਰ ਐਕਸਪੈਕਟਿੰਗ 19 ਕੀ ਸੰਗਤ।
ਹਾਂਜੀ, ਕਿਉਂਕਿ ਹੁਣ ਕੋਵਿਡ ਤੋਂ ਲੰਘ ਚੁੱਕਾ ਆ ਤੇ ਸੁੱਖ ਸਾਰੀਆਂ ਚੰਗੀਆਂ ਤੇ ਕੋਈ ਫਲਾਈਟ ਰਿਸਟ੍ਰਿਕਸ਼ਨ ਨਹੀਂ ਹੈਗੀਆਂ ਤੇ ਅਸੀਂ ਐਕਸਪੈਕਟ ਕਰਦੇ ਹਾਂ ਵੀ ਪੂਰੀ ਸਾਥ ਸੰਗਤ ਆਊਗੀ। ਹਾਂਜੀ, ਬਹੁਤ ਬਹੁਤ ਧੰਨਵਾਦ ਜਸਵੰਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਆਪਣੇ ਨਾਲ ਯੂਬਾ ਸਿਟੀ, ਮਾਫ ਕਰਨਾ, ਯੂਬਾ ਸਿਟੀ ਫਾਇਰ ਡਿਪਾਰਟਮੈਂਟ ਤੋਂ ਕੈਪਟਨ ਨੇ ਵੈਸੇ ਤਾਂ ਇਹ, ਪਰ ਅੱਜ ਇੱਥੇ ਜਿਹੜੀ ਕਿਉਂਕਿ ਭਾਈਚਾਰੇ ਦਾ ਕੰਮ ਹੈ ਇਸ ਕਰਕੇ ਪਬਲਿਕ ਇਨਫੋਰਮੇਸ਼ਨ ਆਫੀਸਰ ਦੇ ਤੌਰ ਤੇ ਤੁਸੀਂ ਇੱਥੇ ਸੇਵਾਵਾਂ ਦੇ ਰਹੇ ਹੋ ਯੂਬਾ ਸਿਟੀ ਦੇ ਵਿੱਚ। ਤਾਂ 24 ਸਾਲ ਹੋ ਗਏ ਆ, 8 ਸਾਲਾਂ ਦੀ ਸਰਵਿਸ ਹੋਰ ਰਹਿੰਦੀ ਹੈ ਜੇ ਮੈਂ ਗਲਤ ਨਾ ਹੋਵਾਂ। ਸੋ ਮਿਸਾਲ ਨੇ ਉਹਨਾਂ ਲੋਕਾਂ ਲਈ ਜਿਨ੍ਹਾਂ ਨੂੰ ਲੱਗਦਾ ਕਿ ਯਾਰ ਸਰਕਾਰੀ ਅਦਾਰਿਆਂ 'ਚ ਕੰਮ ਕਰਨਾ ਬਹੁਤ ਔਖਾ ਹੈ। 1998 ਤੋਂ ਅਮਰੀਕਾ ਦੇ ਵਿੱਚ ਫਾਇਰ ਡਿਪਾਰਟਮੈਂਟ ਦੇ ਨਾਲ ਜੁੜ ਗਏ ਸੀ। 2001 ਤੋਂ ਬਕਾਇਦਾ ਐਜ਼ ਏ ਉਹਨਾਂ ਦੇ ਜਿਹੜੇ EMPLOYE ਜਾਂ ਕਹਿ ਲਓ ਉਹਨਾਂ ਦੇ ਆਫੀਸਰ ਵਜੋਂ ਇਹਨਾਂ ਨੇ ਜੁਆਇਨ ਜਿਹੜਾ ਕਰ ਲਿਆ ਸੀਗਾ। ਪੰਜਾਬੀ ਜਿੱਥੇ ਵੀ ਕਮਿਊਨਿਟੀ ਦੇ ਵਿੱਚ ਕੋਈ ਗੱਲਬਾਤ, ਕੋਈ ਦੁਰਘਟਨਾ ਵਾਪਰ ਜਾਂਦੀ ਹੈ ਤਾਂ ਉੱਥੇ ਪਹੁੰਚਦੇ ਨੇ ਤੇ ਇਹ ਗੱਲ ਜ਼ਰੂਰ ਹੈ ਕਿ ਇਹਨਾਂ ਨਾਲ ਗੱਲਬਾਤ ਕਰਕੇ ਲੋਕ ਕੰਫਰਟੇਬਲ ਫੀਲ ਕਰਦੇ ਨੇ। 24 ਸਾਲ ਹੋ ਗਏ ਨੇ ਸਰਵਿਸ ਕਰਦਿਆਂ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ।